ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਦੇਸ਼ ਦੇ ਵਿੱਚ ਇਸ ਵੇਲੇ 2 ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਵਿਰੁੱਧ ਵੱਧਦੇ ਹਾਦਸੇ ਤੇ ਨਾਲੋਂ ਨਾਲ ਬਲਾਤਕਾਰ ਦੇ ਇਲਜ਼ਾਮ, ਉਹ ਵੀ ਵੱਡੇ ਪ੍ਰੋਮੀਨੈਂਟ ਪਰਸਨਸ 'ਤੇ। ਜੀ ਹਾਂ, ਗੱਲਬਾਤ ਕਰਾਂਗੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਕਿ ਹਰਿਆਣਾ ਦੇ ਜਿਹੜੇ ਖੇਡ ਮੰਤਰੀ ਹੈ ਸੰਦੀਪ ਸਿੰਘ, ਉਹਨਾਂ ਦੇ ਉੱਤੇ ਜਿਹੜੇ ਇਸ ਵੇਲੇ ਜੂਨੀਅਰ ਇੱਕ ਔਰਤ ਕੋਚ ਦੇ ਵੱਲੋਂ ਬਲਾਤਕਾਰ ਦੇ ਲਾਏ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹੈ। ਉਸ ਮਾਮਲੇ ਦੇ ਵਿੱਚ ਹੁਣ ਇੱਕ ਧਾਰਾ ਹੋਰ ਜੁੜ ਗਈ ਹੈ ਤੇ ਇਸੇ ਤਰ੍ਹਾਂ ਉਹ ਜਿਹੜੀ ਐਸਆਈਟੀ ਹੈ ਉਹਨੇ ਸੰਦੀਪ ਦਾ ਜਿਹੜਾ ਇੱਕ ਹਾਕੀ ਹਾਕੀ ਆਈਕਨ ਹੁੰਦਾ ਸੀ ਕਿਸੇ ਵੇਲੇ, ਉਹਦਾ ਘਰ ਦੁਬਾਰਾ ਤੋਂ ਫਰੋਲਿਆ। ਇਸੇ ਤਰ੍ਹਾਂ ਜਿਹੜਾ ਕਾਂਝਾ ਵਾਲਾ ਹਾਦਸਾ ਵਾਪਰਿਆ ਸੀ ਜਿਹਦੇ ਵਿੱਚ ਇੱਕ ਕੁੜੀ ਦੀ ਸਕੂਟਰੀ ਨੂੰ ਟੱਕਰ ਮਾਰੀ ਸੀ ਤੇ ਉਸ ਤੋਂ ਬਾਅਦ 12 ਕਿਲੋਮੀਟਰ ਤੱਕ ਉਹਦੀ ਜਿਹੜੀ ਸਕੂਟੀ ਹੈ ਉਹ ਘੜੀਸਿਆ ਗਿਆ ਉਹਨੂੰ। ਤੇ ਇਸ ਮਾਮਲੇ ਦੇ ਵਿੱਚ ਸਿਤਮ ਜ਼ਰੀਫੀ ਇਹ ਹੈ ਕਿ ਪੁਲਿਸ ਨੂੰ ਦੱਸਣ ਦੀ ਬਜਾਏ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਔਰਤ ਦੀ ਇਸ ਜਿਹੜੀ ਸਾਡੀ ਕਾਰ ਦੇ ਨਾਲ ਖਿੱਚ ਕੇ ਲਿਆਂਦੀ ਗਈ ਹੈ, ਇਹਦੀ ਖੋਪੜੀ ਨਹੀਂ ਬਚੀ, ਇਹਦੇ ਸਰੀਰ ਦੇ ਪਾਰਟਸ ਗਾਇਬ ਨੇ, ਤਾਂ ਉਹ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਚਾਰਾਜੋਈ ਕਰਨ ਦੀ ਬਜਾਏ ਉੱਥੋਂ ਭੱਜ ਗਏ। ਤੇ ਪਰ ਬਾਅਦ ਦੇ ਵਿੱਚ ਉਹ ਜਿਹੜੇ ਆ ਉੱਥੋਂ ਪੁਲਿਸ ਨੇ ਫੜਿਆ। ਹੁਣ ਉਹਨਾਂ ਦੇ ਵਿੱਚ 2 ਜਾਣੇ ਹੋਰ ਗ੍ਰਿਫਤਾਰ ਕੀਤੇ ਹੈ। ਆਸ਼ੂਤੋਸ਼ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ ਤੇ ਇੱਕ ਹੋਰ ਇਹਦੇ ਨਾਲ ਦਾ ਜਿਹੜਾ ਬੰਦਾ ਸੀਗਾ, ਉਹਨੂੰ ਮੁਲਜ਼ਮ ਆਸ਼ੂਤੋਸ਼ ਨੂੰ, ਤੇ ਇੱਕ ਹੋਰ ਜਿਹਦਾ ਨਾਂ ਹਾਲੇ ਨਹੀਂ, ਹਾਲੇ ਪੁਲਿਸ ਨੇ ਦੱਸਿਆ। ਇਹਨਾਂ ਦੋਨਾਂ ਜਣਿਆਂ ਨੂੰ ਹੁਣ ਜਿਹੜਾ ਅੰਕੁਸ਼ ਖੰਨਾ, ਉਹਨੇ ਸਮਰਪਣ ਕੀਤਾ ਸੀ, ਆਸ਼ੂਤੋਸ਼ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ। ਤਾਂ ਇਹ 2 ਮਾਮਲੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਔਰਤ ਪ੍ਰਤੀ ਜੁਰਮ ਵੀ ਵੱਧ ਰਿਹਾ ਤੇ ਨਾਲ-ਨਾਲ ਇੱਕ ਹਾਦਸੇ ਤੋਂ ਬਾਅਦ, ਹਾਲਾਂਕਿ ਪਰਿਵਾਰ ਦਾ ਹਾਲੇ ਇਹ ਕਹਿਣਾ ਵਾ ਕਿ ਇਸ ਮਾਮਲੇ ਦੇ ਵਿੱਚ ਉਹ ਕੁੜੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਕਿਉਂਕਿ ਉਹ ਕੁੜੀ ਨਗਨ ਹਾਲਤ ਦੇ ਵਿੱਚ ਸੀ, ਉਹਦੀ ਡੈਡ ਬੋਡੀ। ਪਰਿਵਾਰ ਨੇ ਹੋਰ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕੀਤੇ ਨੇ ਤੇ ਪਰਿਵਾਰ ਨੇ ਇਹ ਵੀ ਕਿਹਾ ਵਾ ਕਿ ਇਹ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਆ ਤੇ ਮੁਲਜ਼ਮਾਂ ਨੂੰ, ਪੁਲਿਸ ਵਾਲਿਆਂ ਨੂੰ ਕਹਿੰਦੇ ਆ ਉਹ, ਤੇ ਮੁਲਜ਼ਮਾਂ ਨੂੰ ਜਿਹੜਾ ਉਹ ਉਨੀ ਸਰਗਰਮੀ ਦੇ ਨਾਲ ਫੜ ਨਹੀਂ ਰਹੇ। ਇਸੇ ਤਰ੍ਹਾਂ ਸੰਦੀਪ ਸਿੰਘ ਦੇ ਮਾਮਲੇ ਦੇ ਵਿੱਚ ਸਹੀ ਕੀ ਹੈ, ਗਲਤ ਕੀ ਹੈ, ਇਹਦਾ ਨਿਸਤਾਰਾ ਬਾਅਦ ਦੇ ਵਿੱਚ ਹੋਣਾ। ਪਰ ਪੁਲਿਸ ਤੇ ਇੱਥੇ ਵੀ ਇਲਜ਼ਾਮ ਲੱਗੇ ਕਿ ਪੁਲਿਸ ਜਿਹੜੀ ਹੈ ਉਹ ਸੰਦੀਪ ਸਿੰਘ ਦੀ ਤਰਫਦਾਰੀ ਕਰ ਰਹੀ ਹੈ। ਹਾਲਾਂਕਿ ਹੁਣ ਉਹ ਤੇ ਖੇਡ ਮੰਤਰੀ ਬਣੇ ਰਹਿਣਗੇ ਪਰ ਇੱਕ ਵਿਭਾਗ ਉਹਨਾਂ ਨੇ ਖਿੱਚ ਲਿਆ ਵਾ, ਉਹਨਾਂ ਤੋਂ ਲੈ ਲਿਆ ਗਿਆ ਵਾ। ਇਸ ਤੋਂ ਬਾਅਦ ਇੱਕ ਚਰਚਾ ਛਿੜੀ ਹੈ ਦੇਸ਼ ਭਰ ਦੇ ਵਿੱਚ ਕਿ ਕਿੰਨੇ ਸਭ ਤੋਂ ਵੱਡੇ ਪ੍ਰੋਮੀਨੈਂਟ ਤੇ ਸਭ ਤੋਂ ਜ਼ਿਆਦਾ ਲੋਕ ਕਿਹਦੇ ਕੋਲੇ ਜਾਂਦੇ ਆ, ਜਾਂ ਤਾਂ ਪੋਲੀਟੀਸ਼ੀਅਨਾਂ ਕੋਲੇ ਜਾਂਦੇ ਆ, ਜਾਂ ਬਾਬਿਆਂ ਕੋਲੇ ਜਾਂਦੇ ਆ, ਜਾਂ ਤੀਜੀ ਧਿਰ ਪੁਲਿਸ ਆ। ਇਹਨਾਂ ਤਿੰਨਾਂ ਧਿਰਾਂ ਨੂੰ ਲੈ ਕੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਪੋਲੀਟੀਸ਼ੀਅਨਸ ਦੀ ਸ਼ੁਰੂਆਤ ਕਰ ਲੈਂਦੇ ਹਾਂ ਕਿਉਂਕਿ ਸੰਦੀਪ ਸਿੰਘ ਵਾਲਾ ਮਸਲਾ ਜਿਹਦੇ ਵਿੱਚ ਉਹ ਤੇ ਐਲੀਗੇਸ਼ਨ ਲੱਗਿਆ, ਮੈਂ ਵਾਰ-ਵਾਰ ਦੋਸ਼ ਐਲੀਗੇਸ਼ਨ ਸ਼ਬਦ ਵਰਤ ਰਿਹਾ, ਮੈਂ ਸੰਦੀਪ ਸਿੰਘ ਨੂੰ ਦੋਸ਼ੀ ਨਹੀਂ ਕਰਾਰ ਦੇ ਰਿਹਾ। ਇੱਕ ਐਲੀਗੇਸ਼ਨ ਲੱਗਣਾ ਤੇ ਕਨਵਿਕਟਡ ਹੋਣਾ, ਇਹ 2 ਵੱਖੋ-ਵੱਖਰੀਆਂ ਚੀਜ਼ਾਂ ਨੇ ਕਿਸੇ ਵੀ ਮਾਮਲੇ ਦੇ ਵਿੱਚ। ਤਾਂ ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਕਿਸੇ ਟੌਪ ਪੋਲੀਟੀਸ਼ੀਅਨ ਦੇ ਉੱਤੇ ਇਲਜ਼ਾਮ ਲੱਗੇ ਹੋਣ। ਸਾਰੀਆਂ ਪਾਰਟੀਆਂ ਦੇ ਸਾਰੀਆਂ ਪਾਰਟੀਆਂ ਦੇ ਕੋਈ ਨਾ ਕੋਈ ਲੀਡਰ ਦੇ ਉੱਤੇ ਇਹੋ ਜਿਹੇ ਇਲਜ਼ਾਮ ਲੱਗਦੇ ਰਹੇ ਨੇ। ਤੇ ਪਰ ਗੱਲ ਇਹ ਹੈ ਕਿ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਕਿਹੜੇ-ਕਿਹੜੇ ਅਖੌਤੀ ਸਾਧ ਆ, ਬੂਮਣੇ ਆ, ਜਿਨ੍ਹਾਂ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲੱਗੇ, ਕਈ ਤਾਂ ਅੰਦਰ ਆ। ਤੇ ਇਸੇ ਤਰ੍ਹਾਂ ਕਈ ਪੋਲੀਟੀਸ਼ੀਅਨ ਵੀ ਸਜ਼ਾ ਯਾਫਤਾ ਹੋਏ ਆ ਤੇ ਪੁਲਿਸ ਦਾ ਕੀ ਰੋਲ ਰਿਹਾ ਇਸ ਮਸਲੇ ਦੇ ਵਿੱਚ। ਸਾਲ 2010 ਦੀ ਗੱਲ ਆ ਜਦੋਂ ਇੱਕ ਔਰਤ ਨੇ ਕਾਂਗਰਸੀ ਸਮਾਜਵਾਦੀ ਪਾਰਟੀ ਨਾਲ ਸੰਬੰਧਿਤ ਐਮਐਲਏ ਉੱਤੇ ਦੋਸ਼ ਲਾਏ ਕਿ ਇਹਨੇ ਮੇਰਾ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਇਹਨੇ ਮੇਰਾ ਬਹੁਤ ਵਾਰੀ ਬਲਾਤਕਾਰ ਕੀਤਾ ਹੈ। ਤੇ ਉਹਦਾ ਐਮਐਲਏ ਦਾ ਨਾਮ ਹੈ ਅਨੂਪ ਸਾਂਦਾ। ਇਹ 2010 ਦੀ ਗੱਲ ਹੈ। ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਲੀਡਰ ਹੈ ਜਿਹੜਾ ਕਿ ਜਿਹਦਾ ਨਾਮ ਹੈ ਬਿਕਰਮ ਸਿੰਘ ਬ੍ਰਹਮਾ, ਤੇ ਅਸਾਮ ਕਾਂਗਰਸ ਦਾ ਲੀਡਰ ਹੈ ਬਿਕਰਮ ਸਿੰਘ ਬ੍ਰਹਮਾ। ਇਸ ਬੰਦੇ ਤੇ 2013 ਦੇ ਵਿੱਚ ਲਾਏ ਇੱਕ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਕਿ ਇਹ ਬੰਦਾ ਧੱਕੇ ਨਾਲ ਮੇਰੇ ਘਰ ਦੇ ਵਿੱਚ ਵੜ ਕੇ ਤੇ ਇਹਨੇ ਮੇਰੇ ਨਾਲ ਜ਼ਬਰ ਜਨਾਹ ਕੀਤਾ। ਰੋਹਿਤ ਤਿਲਕ ਇੰਡੀਅਨ ਨੈਸ਼ਨਲ ਕਾਂਗਰਸ ਦਾ ਲੀਡਰ ਹੈ ਇਹ। ਇਹਦੇ ਤੇ ਉੱਤੇ ਇੱਕ ਬੀਬੀ ਨੇ ਐਫਆਈਆਰ ਦਰਜ ਕਰਾਈ ਕਿ ਰੋਹਿਤ ਤਿਲਕ ਨੇ ਉਹਦੇ ਨਾਲ ਕਿੰਨੇ ਵਾਰੀ ਬਲਾਤਕਾਰ ਕੀਤਾ ਹੈ। ਸੋ ਇਸ ਚੀਜ਼ ਦਾ ਲਾਹਾ ਲੈ ਕੇ ਜਦੋਂ ਉਹਨੂੰ ਪਤਾ ਲੱਗਿਆ ਰੋਹਿਤ ਤਿਲਕ ਨੂੰ ਕਿ ਬੀਬੀ ਪੁਲਿਸ ਕੋਲੇ ਜਾ ਰਹੀ ਹੈ, ਤਾਂ ਉਹਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾ ਲੂੰ, ਪਰ ਬਾਅਦ ਦੇ ਵਿੱਚ ਉਹ ਮੁੱਕਰ ਗਿਆ। ਸ਼ਾਂਤੀ ਲਾਲ ਸੋਲੰਕੀ, ਗੋਬਿੰਦ ਪਰੂਮਲਾਈ, ਅਜੀਤ ਰਾਮਨਵਾਮੀ ਤੇ ਵਸੰਤ ਭੂਸ਼ਣ ਵਾਲੀ, ਇਹ ਬੀਜੇਪੀ ਦੇ ਸਾਰੇ ਲੀਡਰ ਨੇ ਜਿਹਦੇ ਉੱਤੇ 2024 ਸਾਲਾ ਇੱਕ ਕੁੜੀ ਨੇ ਇਹਨਾਂ ਦੇ ਉੱਤੇ ਦੋਸ਼ ਲਾਏ ਕਿ ਇਹਨਾਂ ਨੇ ਮੇਰੇ ਨਾਲ ਕਿੰਨੇ ਵਾਰੀ 2017 ਦੇ ਵਿੱਚ ਇਹਨਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ। ਬੀਜੇਪੀ ਦੇ ਲੀਡਰਾਂ ਉੱਤੇ ਇਹ ਇਲਜ਼ਾਮ ਲੱਗੇ। ਐਮ ਵਿੰਸੈਂਟ ਕਾਂਗਰਸ ਦਾ ਐਮਐਲਏ ਹੈ ਜਿਹੜਾ ਕਿ ਕੇਰਲਾ ਤੋਂ ਆ, 2017 ਦੇ ਵਿੱਚ ਇਹਦੇ ਤੇ ਇਲਜ਼ਾਮ ਲੱਗੇ। ਇਸੇ ਤਰ੍ਹਾਂ ਰਵਿੰਦਰਾ ਭਾਵਨਾਥੇ ਹੈ,
ਮਹਾਰਾਸ਼ਟਰ ਬੀਜੇਪੀ ਦਾ ਲੀਡਰ ਹੈ। ਇਸੇ ਤਰ੍ਹਾਂ ਅਨਿਸੁਰ ਰਹਿਮਾਨ ਹੈ, ਵੈਸਟ ਬੰਗਾਲ ਦਾ ਬੀਜੇਪੀ ਦਾ ਲੀਡਰ ਹੈ। ਹੇਮੰਤ ਕਟਕਰੇ ਹੈ ਜਿਹੜਾ ਕਾਂਗਰਸ ਦਾ ਐਮਐਲਏ ਹੈ, ਫਾਰਮਰ ਐਮਐਲਏ ਹੈ ਐਮਪੀ ਤੋਂ। ਫਰਵਰੀ 2018 ਦੇ ਵਿੱਚ ਇਹਦੇ ਲੱਗੇ, ਇਹਦੇ ਤੇ ਇਲਜ਼ਾਮ ਲੱਗੇ। ਕੁਲਦੀਪ ਸਿੰਘ ਸੇਂਗਰ ਵਾਲਾ ਮਸਲਾ ਕਿਹਨੂੰ ਭੁੱਲਿਆ ਵਾ, ਉਨਾਓ ਰੇਪ ਕੇਸ ਕਿਹਨੂੰ ਭੁੱਲਿਆ, ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ 17 ਸਾਲਾ ਕੁੜੀ ਦੇ ਨਾਲ ਜਬਰ ਜਨਾਹ ਕੀਤਾ ਗਿਆ। ਇਸ ਮਸਲੇ ਦੇ ਵਿੱਚ ਗਿਲਟੀ ਪਾਇਆ ਗਿਆ ਕੁਲਦੀਪ ਸਿੰਘ ਸੇਂਗਰ ਨੂੰ, ਤੇ ਇਸ ਮਾਮਲੇ ਦੇ ਵਿੱਚ ਉਹਨੇ ਰੱਜ ਕੇ ਗੁੰਡਾਗਰਦੀ ਕੀਤੀ, ਉਹਦੇ ਪਰਿਵਾਰ ਤੇ ਹਮਲੇ ਕਰਾਏ, ਬਹੁਤ ਕੁਝ ਹੋਇਆ। ਇਹ ਆ ਉਹ ਪੋਲੀਟੀਸ਼ੀਅਨ ਜਿਨ੍ਹਾਂ ਤੇ ਇਲਜ਼ਾਮ ਲੱਗੇ। ਹੁਣ ਇਸ ਮਹਾਨ ਦੇਸ਼ ਦੀ ਦੂਜੀ ਤਸਵੀਰ ਵੀ ਦੇਖਦੇ ਹਾਂ। ਸਭ ਤੋਂ ਪਹਿਲਾਂ ਜਿਹਨੂੰ ਇਹ ਆਸਾ ਰਾਮ ਕਹਿੰਦੇ ਨੇ, ਉਹਦੇ ਨਾਂ ਦੇ ਨਾਲ ਬਾਪੂ ਲਾਉਂਦੇ, ਆਪਾਂ ਨਹੀਂ ਲਾਵਾਂਗੇ। ਆਸਾ ਰਾਮ ਇਸ ਵੇਲੇ ਜਿਹੜਾ ਲਾਈਫ ਇਨ ਪ੍ਰਿਜ਼ਨ ਦੀ ਸਜ਼ਾ ਕੱਟ ਰਿਹਾ ਹੈ। 77 ਸਾਲ ਉਹਦੀ ਉਮਰ ਹੈ। ਉਹਦੇ ਉੱਤੇ 2013 ਦੇ ਵਿੱਚ ਰੇਪ ਦੇ ਐਲੀਗੇਸ਼ਨ ਲੱਗੇ। ਗੁਰਮੀਤ ਰਾਮ ਰਹੀਮ ਸਿੰਘ ਦਾ ਕੇਸ ਕਿਹਨੂੰ ਭੁੱਲਿਆ। ਰਾਮਪਾਲ ਇੱਕ 2014 ਦੇ ਵਿੱਚ ਇਹਦੇ ਉੱਤੇ ਰੇਪ ਦੇ ਕੇਸ ਲੱਗੇ, ਤੇ ਇਹ ਵੀ ਹੁਣ ਜੇਲ੍ਹ ਦੇ ਵਿੱਚ ਹੈ। ਸਤਲੋਕ ਆਸ਼ਰਮ ਵਾਲਾ ਰਾਮਪਾਲ ਹਰਿਆਣੇ ਦਾ। ਇਸੇ ਤਰ੍ਹਾਂ ਇੱਛਾਧਾਰੀ ਭੀਮਾਨੰਦ, ਇਹਦੇ ਉੱਤੇ ਇਹ ਦੋਸ਼ ਲੱਗਿਆ, ਕਨਵਿਕਟਡ ਆ ਇਹ ਤਾਂ ਦੋਸ਼ਾਂ ਦੇ ਵਿੱਚ, ਹਾਈ ਪ੍ਰੋਫਾਈਲ ਸੈਕਸ ਰੈਕਟ ਇਹ ਚਲਾਉਂਦਾ ਸੀਗਾ। ਨਿਤਿਆਨੰਦ, ਇਹ ਜਿਹੜਾ ਬੰਗਲੌਰ ਦੇ ਵਿੱਚ ਇੱਕ ਧਿਆਨ ਪੀਟਾ ਚੈਰੀਟੇਬਲ ਟਰਸਟ ਆ, ਉਹਦਾ ਇਹ ਕਰਤਾ ਧਰਤਾ। 2010 ਦੇ ਵਿੱਚ ਇਹਦੇ ਉੱਤੇ ਰੇਪ ਦੇ ਕੇਸ ਇਲਜ਼ਾਮ ਲੱਗੇ, ਤੇ ਇਹਨੂੰ ਬੇਲ ਮਿਲੀ ਸੀ ਬਾਅਦ ਦੇ ਵਿੱਚ। ਚੰਦਰਾ ਸਵਾਮੀ ਤੇ 2017 ਦੇ ਵਿੱਚ ਲੱਗੇ। ਬਾਲਕ ਬ੍ਰਹਮਾਚਾਰੀ ਤੋਂ 97 ਦੇ ਵਿੱਚ ਲੱਗੇ। ਪੁਰਾਣਾ ਕੇਸ ਹੈ। ਸੋ ਤੁਸੀਂ ਦੇਖੋ ਵੀ ਇਹ ਜਿਹੜੇ ਲੋਕ ਆ, ਪੋਲੀਟੀਸ਼ੀਅਨ ਤੇ ਬਾਬੇ, ਇਹਨਾਂ ਲੋਕਾਂ ਨੇ ਲੋਕਾਂ ਦਾ ਇਕੱਲਾ ਆਰਥਿਕ ਲੁੱਟ ਨਹੀਂ ਕੀਤੀ, ਇਹਨਾਂ ਨੇ ਲੋਕਾਂ ਦੀ ਸੋਸ਼ਲ ਲੁੱਟ ਨਹੀਂ ਕੀਤੀ, ਧਾਰਮਿਕ ਤੌਰ ਤੇ ਨਹੀਂ ਲੁੱਟੇ, ਲੋਕਾਂ ਨੂੰ ਸਰੀਰਕ ਤੌਰ ਤੇ ਵੀ ਲੁੱਟਿਆ, ਮਾਨਸਿਕ ਤੌਰ ਤੇ ਵੀ ਲੁੱਟਿਆ। ਕਿੰਨੇ ਲੀਡਰਾਂ ਦੇ ਨਾਂ ਤੁਹਾਨੂੰ ਗਿਣਾਏ ਨੇ, ਕਿੰਨੇ ਬਾਬਿਆਂ ਦੇ ਨਾਂ ਤੁਹਾਨੂੰ ਗਿਣਾਏ ਨੇ। ਤੇ ਅਗਲਾ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ ਵਾਂ, ਉਹ ਇਸ ਤੋਂ ਵੀ ਖਤਰਨਾਕ ਹੈ। ਇਸ ਤੋਂ ਖਤਰਨਾਕ ਕੀ ਹੈ ਕਿ ਜਦੋਂ ਇਹੋ ਜਿਹੇ ਪ੍ਰੋਮੀਨੈਂਟ ਬੰਦਿਆਂ ਉੱਤੇ ਕੋਈ ਵੀ ਬੰਦਾ ਰੇਪ ਦੇ ਐਲੀਗੇਸ਼ਨ ਲਾਉਂਦਾ ਹੈ, ਬੀਬੀ ਕੋਈ ਲਾਉਂਦੀ ਹੈ, ਕੋਈ ਪਰਿਵਾਰ ਪੈਰਵਾਈ ਕਰਦਾ, ਤੇ ਉਹ ਸੌਖੀ ਨਹੀਂ ਹੁੰਦੀ। ਪੁਲਿਸ ਉਹਨੂੰ ਡਰਾਉਂਦੀ ਧਮਕਾਉਂਦੀ ਹੈ। ਸ਼ਾਹ ਨਵਾਜ਼ ਹੁਸੈਨ ਬੀਜੇਪੀ ਦਾ ਇੱਕ ਬਹੁਤ ਤਕੜਾ ਲੀਡਰ ਕਿਹਾ ਜਾਂਦਾ ਹੈ, ਕੇਂਦਰੀ ਲੀਡਰਸ਼ਿਪ ਦੇ ਵਿੱਚ ਆਉਂਦਾ ਹੈ। ਉਹ ਬੰਦੇ ਉੱਤੇ ਜਦੋਂ ਇਲਜ਼ਾਮ ਲੱਗੇ ਤਾਂ ਉਹ ਪੁਲਿਸ ਨੇ ਜਾਂਚ ਕਰਨ ਦੀ ਬਜਾਏ ਉੱਤੇ ਐਫਆਈਆਰ ਨਹੀਂ ਕੀਤੀ, ਜਦਕਿ 66 ਦੇ ਮੁਤਾਬਕ, ਧਾਰਾ 66 ਦੇ ਮੁਤਾਬਕ ਬਿਆਨਾਂ ਤੋਂ ਬਾਅਦ ਐਫਆਈਆਰ ਦਰਜ ਹੋਣੀ ਲਾਜ਼ਮੀ ਹੈ ਜੇ ਰੇਪ ਦੇ ਐਲੀਗੇਸ਼ਨ ਲੱਗੇ ਤਾਂ। ਕੀਤੀ ਨਹੀਂ। ਹਾਰ ਕੇ ਉਹ ਬੀਬੀ ਕੋਰਟ ਗਈ, ਕੋਰਟ ਦੇ ਵਿੱਚ ਜਾ ਕੇ ਉਹਨੇ ਕੀਤਾ। ਹੁਣ ਜਿਹੜਾ ਇਹ ਆਪਣਾ ਦਿੱਲੀ ਵਾਲਾ ਮਸਲਾ ਵਾ, ਇਹਦੇ ਵਿੱਚ ਕੀ ਹੋਇਆ ਕਿ ਇੱਕ 20 ਸਾਲਾ ਕੁੜੀ ਦੀ ਭਿਆਨਕ ਮੌਤ ਹੋਈ 1 ਜਨਵਰੀ ਦੇ ਵੱਡੇ ਤੜਕੇ। ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਉਹਨੂੰ ਜਿਹੜੀ ਕਾਰ ਆ, ਉਹ ਸੁਲਤਾਨਪੁਰੀ ਤੋਂ ਕੰਝਾਵਾਲਾ ਤੱਕ 12 ਕਿਲੋਮੀਟਰ ਤੱਕ ਘੜੀਸਦੀ ਲੈ ਗਈ। ਇਹ ਮਹਿਜ਼ ਟੱਕਰ ਮਾਰ ਕੇ ਦੌੜ ਜਾਣ ਦਾ ਮਾਮਲਾ ਨਹੀਂ ਸੀ। ਇੰਨੀ ਦੂਰੀ ਤੱਕ 1 ਘੰਟੇ ਤੋਂ ਵੱਧ ਪੀੜਤ ਦਾ ਟਾਇਰ ਨਾਲ ਘੜੀਸੇ ਜਾਣਾ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ, ਕਰਮਚਾਰੀਆਂ ਦੀ ਲਾਪਰਵਾਹੀ ਪ੍ਰਤੱਖ ਦਿਖਾਉਂਦਾ। ਪੁਲਿਸ ਕਰਮਚਾਰੀ ਲੜਕੀ ਨੂੰ ਮਾਰਨ ਵਾਲੇ ਵਾਹਨ ਨੂੰ ਦੇਖਣ ਤੇ ਰੋਕਣ ਦੇ ਵਿੱਚ ਨਾਕਾਮ ਰਹੇ, ਜਦੋਂ ਕਿ 2 ਗਵਾਹਾਂ ਨੇ ਇਹ ਭਿਆਨਕ ਦ੍ਰਿਸ਼ ਦੇਖਿਆ। ਜਦੋਂ ਉਹਦੀ ਖੋਪੜੀ ਉੱਡ ਗਈ, ਕੁੜੀ ਦੀਆਂ ਕਈ ਅੰਗ ਵੀ ਨਹੀਂ ਲੱਭੇ, ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਾਰ ਵਾਲਿਆਂ ਨੂੰ ਕਿ ਸਾਡੇ ਤੇ ਹਾਦਸਾ ਹੋ ਗਿਆ, ਤੇ ਇਹਨਾਂ ਨੇ ਪੁਲਿਸ ਨੂੰ ਦੱਸਣ ਦੀ ਬਜਾਏ, ਇਹਨਾਂ ਨੇ ਕਾਨੂੰਨੀ ਕੋਈ ਪ੍ਰਕਿਰਿਆ ਅਪਣਾਉਣ ਦੀ ਬਜਾਏ, ਉਹਨੂੰ ਤਰੀਕਾ ਵਰਤਣ ਦੀ ਬਜਾਏ ਉੱਥੋਂ ਭੱਜ ਗਏ। ਤੇ ਹੁਣ ਪੀੜਤ ਪਰਿਵਾਰ ਦਾ ਦੋਸ਼ ਲਾ ਰਿਹਾ ਹੈ ਕਿ ਮੁਲਜ਼ਮਾਂ ਦਾ ਬਚਾਅ ਕਰ ਰਹੀ ਹੈ ਪੁਲਿਸ। ਤੇ ਜਿਹੜਾ ਹਰਿਆਣੇ ਵਾਲਾ ਸੰਦੀਪ ਸਿੰਘ ਵਾਲਾ ਮਸਲਾ ਹੈ, ਉਹਦੇ 'ਚ ਵੀ ਇਹੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸਾਨੂੰ ਪੂਰਾ ਨਿਆਂ ਨਹੀਂ ਮਿਲ ਰਿਹਾ। ਇਸੇ ਤਰ੍ਹਾਂ AIG ਆਸ਼ੀਸ਼ ਕਪੂਰ ਤੇ ਆਪਾਂ ਇੱਕ ਰਿਪੋਰਟ ਕੀਤੀ ਸੀ। ਉਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਕਿਵੇਂ AIG ਆਸ਼ੀਸ਼ ਕਪੂਰ ਹੈ ਜਿਹੜਾ, ਬੀਬੀ ਉਹਦੇ ਤੇ ਇਲਜ਼ਾਮ ਲਾ ਰਹੀ ਹੈ ਕਿ ਇਹਨੇ ਮੇਰੇ ਨਾਲ ਜੇਲ੍ਹ ਦੇ ਵਿੱਚ ਬਲਾਤਕਾਰ ਕੀਤਾ, ਵਾਰ-ਵਾਰ ਕੀਤਾ। ਉਹ ਹੁਣ ਬੀਬੀ ਖੁੱਲ ਕੇ ਸਾਹਮਣੇ ਵੀ ਆ ਗਈ, ਹਾਲਾਂਕਿ ਆਪਾਂ ਰਿਪੋਰਟ ਬਹੁਤ ਪਹਿਲਾਂ ਕਰਤੀ ਸੀ। ਤਾਂ ਜਦੋਂ ਇਹੋ ਜਿਹੇ ਵੱਡੇ ਪ੍ਰੋਮੀਨੈਂਟ ਪਰਸਨੈਲਿਟੀ ਵੱਲੋਂ ਸਤਾਇਆ ਕੋਈ ਬੰਦਾ, ਪਰਸਨੈਲਿਟੀ ਤਾਂ ਕਿਹੜੀਆਂ, ਇਹ ਤਾਂ ਢੋਂਗੀ ਨੇ, ਅਖੌਤੀ ਨੇ, ਲੁਟੇਰੇ ਨੇ, ਬੇਈਮਾਨ ਨੇ, ਕਰਪਟ ਲੋਕ ਨੇ, ਇਹਨਾਂ ਨੂੰ ਪ੍ਰੋਮੀਨੈਂਟ ਤਾਂ ਕੀ ਕਹੀਏ। ਪਰ ਜਦੋਂ ਕਿਸੇ ਹਾਈ ਪ੍ਰੋਫਾਈਲ ਬੰਦੇ ਨਾਲ ਕੇਸ ਜੁੜਦਾ, ਹਾਲਾਂਕਿ ਮੈਂ ਵਾਰ-ਵਾਰ ਕਹਿ ਰਿਹਾ ਵਾਂ ਕਿ ਇਹ ਚੀਜ਼ ਅਸੀਂ ਸੰਦੀਪ ਸਿੰਘ ਦੇ ਕੇਸ ਨਾਲ ਨਹੀਂ ਜੋੜ ਰਹੇ, ਪਰ ਪੁਲਸੀਆ ਕਾਰਵਾਈ ਹਮੇਸ਼ਾ ਵਿਵਾਦਾਂ, ਸਵਾਲਾਂ, ਸ਼ੰਕਿਆਂ, ਖਦਸ਼ਿਆਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ। ਇਹ ਹਾਲਾਤ ਨੇ ਭਾਰਤ ਦੇ ਵਿੱਚ। ਤੇ ਭਾਰਤ ਦੇ ਵਿੱਚ ਤੁਹਾਨੂੰ ਯਾਦ ਹੋਣਾ ਨਿਰਭਇਆ ਰੈਪ ਕੇਸ, ਜਿਹੜਾ ਕਿ 2012 ਦੀ ਘਟਨਾ ਹੈ।
2019 ਦਾ ਹੈਦਰਾਬਾਦ ਰੇਪ ਕੇਸ, ਜਿਹਦੇ ਵਿੱਚ ਇੱਕ 26 ਸਾਲਾ ਵੈਟਰਨਰੀ ਡਾਕਟਰ ਦੇ ਨਾਲ ਰੇਪ ਕੇਸ ਕੀਤਾ ਗਿਆ ਸੀ ਤੇ ਫਿਰ ਉਹਨੂੰ ਸਾੜ ਦਿੱਤਾ ਗਿਆ ਸੀਗਾ। ਤੇ ਇਸੇ ਤਰ੍ਹਾਂ ਉਨਾਓ ਦਾ ਰੇਪ ਕੇਸ ਕੁਲਦੀਪ ਸੇਂਗਰ ਵਾਲਾ 17 ਸਾਲਾਂ ਦੀ ਕੁੜੀ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਇਹ ਘਟਨਾ ਵਾਪਰੀ ਸੀ 2017 ਦੇ ਵਿੱਚ। ਤੇ ਬੀਜੇਪੀ ਦੇ ਐਮਐਲਏ ਕੁਲਦੀਪ ਸਿੰਘ ਸੇਂਗਰ ਨੇ ਬੀਬੀ ਉੱਤੇ ਦੋਸ਼ ਲਾਉਣ ਵਾਲੀ ਉੱਤੇ, ਜਿਹੜਾ ਕਿ ਹੁਣ ਜਿਹਨੂੰ ਕਿ ਤਾਉਮਰ ਕੈਦ ਦੀ ਇੱਕ ਸਜ਼ਾ ਹੋਈ ਹੈ, ਉਹਨੇ ਰੇਪ ਵਿਕਟਮ ਦੇ ਫਾਦਰ ਦਾ ਉਹ ਗਿਲਟੀ ਹੈ ਮਰਡਰ ਦਾ। ਮਤਲਬ ਕਿ ਬਲਾਤਕਾਰ ਦੇ ਦੋਸ਼ ਲਾਉਣ ਵਾਲੀ ਜਿਹੜੀ ਪੀੜਤਾ, ਉਹਦੇ ਪਿਤਾ ਦੇ ਕਤਲ ਦੇ ਇਲਜ਼ਾਮ ਵੀ ਇਸ ਬੀਜੇਪੀ ਦੇ ਐਮਐਲਏ ਤੇ ਲੱਗੇ ਨੇ। ਹਾਥਰਸ ਗੈਂਗ ਰੇਪ, ਕਿਹਨੂੰ ਭੁੱਲਿਆ, ਦਲਿਤ ਭਾਈਚਾਰੇ ਦੀ ਕੁੜੀ ਦੇ ਨਾਲ ਗੈਂਗ ਰੇਪ ਹੋਇਆ, ਫਿਰ ਉਹਨੂੰ ਜਿਹੜਾ ਉਹਦੇ ਨਾਲ ਉਹਨੂੰ ਸਾੜਿਆ ਗਿਆ। ਬਾਅਦ ਦੇ ਵਿੱਚ ਉਹਦੇ ਸੰਸਕਾਰ ਤੋਂ ਬਾਅਦ ਫਿਰ ਪੁਲਿਸ ਨੇ ਮਾਮਲਾ ਦਰਜ ਕੀਤਾ। ਇਸ ਤਰ੍ਹਾਂ ਕਠੂਆ ਰੇਪ ਕੇਸ, ਕਿਹਨੂੰ ਭੁੱਲਿਆ। ਇਸੇ ਤਰ੍ਹਾਂ ਬੰਦਾਊ ਰੇਪ ਕੇਸ, ਸ਼ਕਤੀ ਮਿਲ ਰੇਪ ਕੇਸ, ਜਿਸ਼ਾ ਰੇਪ ਕੇਸ, ਸੁਜ਼ੈਟੇ ਜਾਰਡਨ ਰੇਪ ਕੇਸ, ਫ੍ਰੈਂਕੋ ਮੁਲਾਕਲ ਰੇਪ ਕੇਸ, ਕਿੰਨੇ ਰੇਪ ਕੇਸ ਨੇ ਜਿਹੜੇ ਇੰਡੀਆ ਦੇ ਵਿੱਚ ਵਾਪਰੇ ਨੇ, ਜਿਹਦੇ ਨਾਲ ਇੰਡੀਆ ਦਾ ਸਿਸਟਮ, ਸਮਾਜ, ਕਾਨੂੰਨ, ਪੁਲਿਸ, ਸਾਰਾ ਕੁਝ ਹੀ ਸ਼ਰਮਸਾਰ ਹੋਇਆ। ਸੋ ਇਹਨਾਂ ਕੇਸਾਂ ਦੇ ਵਿੱਚ ਕਾਨੂੰਨ ਦੇ ਮੁਤਾਬਕ ਕੰਮ ਹੋਣਾ ਚਾਹੀਦਾ, ਨਾ ਕਿ ਪੁਲਿਸ ਤੈਅ ਕਰੇ ਕਿ ਕਿਹਨੇ ਕੀ ਕੀਤਾ। ਪੁਲਿਸ ਦੇ ਮੁਤਾਬਕ ਕੰਮ ਨਹੀਂ ਹੋਣਾ ਚਾਹੀਦਾ, ਕਾਨੂੰਨ ਦੇ ਮੁਤਾਬਕ ਕੰਮ ਹੋਣਾ ਚਾਹੀਦਾ। ਤੇ ਇਹੋ ਜਿਹਾ ਮਾਹੌਲ, ਇਹੋ ਜਿਹਾ ਸਮਾਜ ਇੱਕ ਸਿਰਜਣਾ ਚਾਹੀਦਾ ਇੰਡੀਅਨ ਕਾਨੂੰਨ ਦੇ ਵਿੱਚ, ਕਿ ਇਹੋ ਜਿਹੀ ਧਾਰਾ, ਇਹੋ ਜਿਹੇ ਲਾਜ਼ ਬਣਨੇ ਚਾਹੀਦੇ ਆ ਜਿਹਦੇ ਨਾਲ ਇਹਨਾਂ ਚੀਜ਼ਾਂ ਤੇ ਰੋਕ ਲੱਗੀ ਜਾ ਸਕੇ। ਪਰ ਜੇ ਮੈਂ ਕਹਿ ਕੇ ਹਟਿਆ ਕਿ ਸਭ ਤੋਂ ਦੁਖਦਾਈ ਪਹਿਲੂ ਇਹਨਾਂ ਮਾਮਲਿਆਂ ਦੇ ਵਿੱਚ ਇਹ ਹੁੰਦਾ ਕਿ ਬਹੁਤ ਵਾਰ ਤਾਂ ਔਰਤ ਨੂੰ ਰਿਪੋਰਟ ਨਹੀਂ ਕਰਨ ਦਿੱਤੇ ਜਾਂਦੇ। ਜਦੋਂ ਰਿਪੋਰਟ ਕਰਦੀ ਹੈ ਤੇ ਬਾਅਦ ਦੇ ਵਿੱਚ ਜਿਹੜੀ ਉਹਨੂੰ ਨਿਆਂ ਦੇਣ ਵਾਲੀ ਧਿਰ ਹੈ, ਜਿਹਨੂੰ ਅਸੀਂ ਪੁਲਿਸ ਕਹਿੰਦੇ ਆ, ਜਿਨ੍ਹਾਂ ਨੇ ਕੇਸ ਲੜਨਾ ਸਰਕਾਰੀ ਵਕੀਲਾਂ ਨੇ, ਤਾਂ ਉਹ ਵੀ ਉਹਦਾ ਦੂਜੀ ਵਾਰ ਮੈਂਟਲੀ ਬਲਾਤਕਾਰ ਕਰਦੇ ਆ। ਇਹਨੂੰ ਆਪਾਂ ਮੈਂਟਲੀ ਬਲਾਤਕਾਰ ਕਹਿ ਦਿਆਂਗੇ। ਹੁਣ ਇੱਥੇ ਜਿਹੜੀ ਸੰਦੀਪ ਸਿੰਘ ਤੇ ਐਲੀਗੇਸ਼ਨ ਲਾਉਣ ਵਾਲੀ ਬੀਬੀ ਆ, ਇਹ ਤੋਂ 8 ਘੰਟੇ ਪੁੱਛ ਪੜਤਾਲ ਕੀਤੀ, ਤੇ ਜਦ ਕਿ ਮੰਤਰੀ ਦੇ ਘਰੇ ਜਾ ਕੇ ਪੁੱਛ ਪੜਤਾਲ ਕਰਦੇ ਆ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਜੁੜੇ ਰਹੋ ਪੰਜਾਬੀ